ਸੋਹਣੇ ਰੱਬ ਦੇ ਸੋਹਣੇ ਨਾਮ ਨਾਲ ਆਗਾਜ਼ ਕਰਨੇ ਆ, ਜਿਹੜਾ ਬੜਾ ਹੀ ਮਿਹਰਬਾਨ। ਰੱਬ ਤਾਲਾ ਦੀਆਂ ਸਾਰੀਆਂ ਮਖਲੂਕਾਂ ਨੂੰ ਮੇਰਾ ਸਲਾਮ। ਦੋਸਤੋ, ਕੁਛ ਦਿਨ ਹੋ ਗਏ ਸਨ ਮੇਰੀ ਵੀਡੀਓ ਨਹੀਂ ਸੀ ਆ ਰਹੀ। ਉਹਦੀ ਦੋ ਕੁ ਵਜੂਹਾਂ ਸਨ। ਇੱਕ ਤੇ ਤੁਹਾਨੂੰ ਪਤਾ ਹੈ ਮੈਂ ਵੀਡੀਓ ਜਾ ਕੇ ਬਾਹਰ ਖੇਤਾਂ ਵਿੱਚ ਬਣਾਉਣਾ, ਕੁਦਰਤੀ ਮਾਹੌਲ ਦਿਖਾਉਣ ਵਾਸਤੇ ਤੁਹਾਨੂੰ। ਤੇ ਉਹਨਾਂ ਦਿਨਾਂ ਵਿੱਚ ਥ੍ਰੈਸ਼ਰ ਚੱਲਦੇ ਪਏ ਸਨ, ਗੰਦਮ ਦੀ ਕਟਾਈ ਹੋਈ ਸੀ। ਉਹਦੇ ਨਾਲ ਫਿਰ ਤੁਹਾਨੂੰ ਪਤਾ ਅੱਜ ਕੱਲ ਘੱਟਾ ਬੜਾ ਉੱਡਦਾ ਹੈ, ਔਰ ਮੈਨੂੰ ਜਿਹੜੀ ਘੱਟੇ ਦੀ ਅਲਰਜੀ ਹੈ, ਜਿਹਨੂੰ ਡਸਟ ਅਲਰਜੀ ਕਹਿੰਦੇ, ਉਹਦੀ ਵਜ੍ਹਾ ਤੋਂ ਮੇਰਾ ਸ਼ਦੀਦ ਗਲਾ ਖਰਾਬ ਹੋ ਗਿਆ, ਬੁਖਾਰ ਹੋ ਗਿਆ ਔਰ ਚੈਸਟ ਦਾ ਇਨਫੈਕਸ਼ਨ ਹੋ ਗਿਆ ਮੈਨੂੰ। ਫਿਰ ਮੈਂ ਕੁਛ ਦਿਨ ਵੀਡੀਓ ਨਾ ਬਣਾ ਸਕਿਆ। ਤੁਹਾਨੂੰ ਮੇਰੀ ਸ਼ਾਇਦ ਆਵਾਜ਼ ਤੋਂ ਵੀ ਲੱਗ ਰਿਹਾ ਹੋਵੇ। ਤੇ ਸੋਚਿਆ ਕਿ ਐਡਾ ਲੰਬਾ ਵਕਫਾ ਤੁਹਾਡੇ ਨਾਲ ਨਹੀਂ ਪੈਣਾ ਚਾਹੀਦਾ, ਤੇ ਸੋਚਿਆ ਕਿ ਮੈਂ ਫਿਰ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਪਣੇ ਘਰ ਦੇ ਵਿੱਚ ਹੀ ਵੀਡੀਓ ਬਣਾ ਲਈ। ਤੇ ਦੋਸਤੋ, ਮੈਂ ਹੁਣ ਆਪਣੇ ਜਿਹੜਾ ਅੱਜ ਦਾ ਟੌਪਿਕ ਹੈ ਮੈਂ ਉਹਦਾ ਆਗਾਜ਼ ਕਰਨਾ। ਤੇ 7 ਮਈ 2025 ਨੂੰ ਮੈਂ ਘਰ ਵਿੱਚ ਆਪਣੇ ਮਾਮੂਲ ਦੇ ਕੰਮਾਂ ਵਿੱਚ ਮਸ਼ਗੂਲ ਸੀ। YouTube ਦੇ ਉੱਤੇ ਮੈਂ ਕੁਝ ਆਪਣੇ ਪਸੰਦੀਦਾ ਪ੍ਰੋਗਰਾਮ ਦੇਖ ਰਿਹਾ ਸੀ। ਤੇ ਦੋਸਤੋ, ਮੈਂ ਫਾਰਗ ਟਾਈਮ ਦੇ ਵਿੱਚ ਆਪਣੇ ਰੋਜ਼ਮਰਰਾ ਦੇ ਮਾਮਲਾਤ ਜਿਹੜੇ ਜਿੱਦਾਂ ਚੱਲਦੇ ਨੇ ਉਹਦੇ ਮੁਤਾਬਕ ਮੈਂ YouTube ਦੇ ਉੱਤੇ ਆਪਣੇ ਕੁਝ ਪਸੰਦੀਦਾ ਪ੍ਰੋਗਰਾਮ ਬਸ ਐਵੇਂ ਟਾਈਮ ਗੁਜ਼ਾਰਨ ਵਾਸਤੇ ਦੇਖਦਾ ਪਿਆ ਸੀ। ਤੇ ਇਹਦੇ ਦੌਰਾਨ ਹੀ ਅਸਮਾਨਾਂ ਤੇ ਸਾਨੂੰ ਜੰਗੀ ਜਹਾਜ਼ਾਂ ਦੀ ਬੜੀ ਜ਼ੋਰਦਾਰ ਆਵਾਜ਼ ਆਈ। ਤੇ ਮੈਂ ਦੌੜ ਕੇ ਆਪਣੀ ਉੱਪਰ ਵਾਲੀ ਛੱਤ ਵੱਲ ਨੂੰ ਗਿਆ, ਤੇ ਨਾਲ ਹੀ ਮੇਰੇ ਨਾਲ ਮੇਰੀ ਬੇਗਮ ਵੀ ਆ ਗਈ। ਅਸੀਂ ਦੋਵੇਂ ਜਾਣੇ ਉੱਪਰ ਚਲੇ ਗਏ, ਔਰ ਜਦੋਂ ਛੱਤ ਤੇ ਉੱਪਰ ਜਾ ਕੇ ਦੇਖਿਆ ਤੇ ਜੰਗੀ ਜਹਾਜ਼ਾਂ ਦੀਆਂ ਲਾਈਟਾਂ ਨਜ਼ਰ ਆ ਰਹੀਆਂ ਨੇ, ਔਰ ਉਹ ਕਦੀ ਸੱਜੇ ਜਾ ਰਹੇ ਨੇ, ਕਦੀ ਖੱਬੇ ਜਾ ਰਹੇ ਨੇ, ਕਦੀ ਉੱਤੇ ਜਾ ਰਹੇ, ਕਦੀ ਥੱਲੇ ਜਾ ਰਹੇ, ਕਦੀ ਉਹ ਦੂਰ ਚਲੇ ਜਾਣ ਔਰ ਕਦੀ ਕਰੀਬ ਆਉਣ, ਉਹਨਾਂ ਦੀ ਆਵਾਜ਼ ਸ਼ਦੀਦ ਤੇਜ਼ ਹੋ ਜਾਵੇ। ਤੇ ਅਸੀਂ ਉਸ ਚੀਜ਼ ਨੂੰ ਇੰਜੋਏ ਕਰਨ ਲੱਗ ਪਏ। ਤੇ ਮੈਂ ਆਪਣੀ ਬੇਗਮ ਨੂੰ ਦੱਸਣ ਲੱਗ ਪਿਆ ਕਿ ਇਹ ਲੱਗਦਾ ਕਿ ਜੰਗ ਦੀ ਤਿਆਰੀ ਕਰ ਰਹੇ ਨੇ। ਇਹ ਸਾਡੀ ਪਾਕ ਫਜ਼ਾਈਆ ਕਿ ਜਿਹੜੇ ਆਪਣੇ ਜਹਾਜ਼ਾਂ ਨੂੰ ਸ਼ਹਿਰਾਂ ਦੇ ਉੱਤੇ ਚਲਾ ਕੇ ਦੇਖਦੀ ਪਈ ਹੈ, ਤਾਂ ਕਿ ਉਹ ਆਪਣੀ ਤਿਆਰੀ ਨੂੰ ਚੈੱਕ ਕਰ ਸਕਣ। ਤੇ ਦੋਸਤੋ, ਇਸੇ ਦੌਰਾਨ ਹੀ ਮੈਨੂੰ ਮੇਰੇ ਵੱਡੇ ਭਾਈ ਦੀ ਵੀ ਕਾਲ ਆਉਂਦੀ ਹੈ। ਉਹ ਮੈਨੂੰ ਪੁੱਛਦੇ ਨੇ, ਹਾਂਜੀ ਇਹ ਕੀ ਹੋ ਰਿਹਾ? ਤੇ ਮੈਂ ਆਖਿਆ ਜੀ ਇਹ ਤਿਆਰੀ ਸ਼ਿਆਰੀ ਕਰ ਰਹੇ ਨੇ ਆਪਣੀ। ਤੇ ਉਹ ਮੈਨੂੰ ਕਹਿੰਦੇ ਜੀ ਕਿ ਇਹ ਕੀ ਹੋ ਰਿਹਾ? ਤੇ ਮੈਂ ਆਖਿਆ ਜੀ ਇਹ ਆਪਣੀ ਤਿਆਰੀ ਸ਼ਿਆਰੀ ਕਰ ਰਹੇ ਨੇ। ਤੁਹਾਨੂੰ ਪਤਾ ਅੱਜ ਕੱਲ ਖਬਰਾਂ ਬੜੀਆਂ ਗਰਮ ਨੇ, ਜੰਗ ਦੇ ਹਾਲਾਤ ਨੇ, ਤੇ ਜ਼ਾਹਰੀ ਗੱਲ ਹੈ ਫੌਜਾਂ ਆਪਣੀਆਂ ਆਪਣੀਆਂ ਤਿਆਰੀਆਂ ਕਰਦੀਆਂ ਪਈਆਂ ਨੇ। ਤੇ ਅਸੀਂ ਜ਼ਿਕਰ ਕਰ ਲੱਗ ਪਏ ਵੀ ਇਹ ਕਿਹੜੇ ਤਿਆਰੇ ਨੇ। ਤੇ ਮੈਂ ਆਖਿਆ ਜੀ ਕਿ ਸ਼ਾਇਦ ਇਹ ਕੋਈ ਮਿਰਾਜ ਨੇ ਜਾਂ JF-17 ਥੰਡਰ ਨੇ, ਜਿਹੜੇ ਆਪਣੇ ਆਪਣੇ ਮਹਾਰਤ ਨੂੰ ਚੈੱਕ ਕਰਦੇ ਪਏ ਨੇ। ਖੈਰ ਦੋਸਤੋ, ਅਸੀਂ ਇਸ ਸਾਰੇ ਜੋ ਕੁਝ ਸਾਨੂੰ ਨਜ਼ਰ ਆ ਰਿਹਾ ਸੀ ਅਸਮਾਨ ਤੇ ਜਹਾਜ਼ਾਂ ਦੇ ਕਰਤਬ, ਉਹ ਅਸੀਂ ਉਹਨੂੰ ਇੰਜੋਏ ਕਰ ਰਹੇ ਸੀ। ਅਸੀਂ ਸਮਝਦੇ ਪਏ ਸੀ ਕਿ ਇਹ ਕੋਈ ਕਰਤਬ ਨੇ ਜਹਾਜ਼ ਜਿਹੜੇ ਦਿਖਾ ਰਹੇ ਨੇ, ਤੇ ਅਸੀਂ ਉਹ ਬੜਾ ਇੰਜੋਏ ਉਹਨੂੰ ਕਰਨ ਲੱਗ ਪਏ। ਤੇ ਆਪਣੀ ਆਪਣੀ ਜਿੰਨਾ ਕੁ ਸਾਡਾ ਇਲਮ ਸੀ ਉਹਦੇ ਮੁਤਾਬਕ ਗੁਫ਼ਤਗੂ ਵੀ ਕਰਨ ਲੱਗ ਪਏ। ਲੇਕਿਨ 20-25 ਮਿੰਟ ਤੋਂ ਬਾਅਦ ਜਦੋਂ ਮੈਂ ਆਪਣਾ ਮੋਬਾਈਲ ਕੱਢਿਆ ਔਰ ਮੈਂ ਜਦੋਂ ਜਿਹੜੀਆਂ ਬ੍ਰੇਕਿੰਗ ਨਿਊਜ਼ ਹੁੰਦੀਆਂ ਨੇ ਉਹ ਵੇਖੀਆਂ, ਤੇ ਮੈਨੂੰ ਪਤਾ ਲੱਗਾ ਕਿ ਇੰਡੀਆ ਨੇ, ਸਾਡੇ ਪੜੋਸੀ ਮੁਲਕ ਨੇ, ਸਾਡੇ ਤੇ ਬਕਾਇਦਾ ਹਮਲਾ ਕਰ ਦਿੱਤਾ, ਜਿਹਦੇ ਵਿੱਚ ਮੁਜ਼ੱਫਰਾਬਾਦ, ਕੋਟਲੀ ਔਰ ਭਾਵਲਪੁਰ ਔਰ ਮਰੀਦਕੇ, ਇਹ ਕੁਝ 4 ਸ਼ਹਿਰ ਸ਼ਾਮਲ ਸਨ ਜਿਨ੍ਹਾਂ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਮਿਸਾਈਲ ਦਾਗ ਦਿੱਤੇ। ਖੈਰ ਦੋਸਤੋ, ਜਿੱਦਾਂ ਹੀ ਮੈਂ ਸੁਣਿਆ ਮੈਂ ਬੜਾ ਪਰੇਸ਼ਾਨ ਹੋ ਗਿਆ, ਬੜਾ ਖੌਫਜ਼ਦਾ ਹੋ ਗਿਆ ਕਿ ਬੜੀ ਜ਼ਰੂਰਤ ਹੈ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਆਫਤ ਆ ਜਾਵੇ ਜਾਂ ਇਤਨਾ ਬੜਾ ਹਮਲਾ ਹੋ ਜਾਵੇ, ਤੇ ਸਾਰੀ ਗੱਲ ਹੈ ਕੋਈ ਵੀ ਇਨਸਾਨ ਹੋਏਗਾ, ਸਭ ਤੋਂ ਪਹਿਲੇ ਉਹ ਜਿਸ ਚੀਜ਼ ਦਾ ਸ਼ਿਕਾਰ ਹੋਏਗਾ ਉਹ ਹੁੰਦਾ ਜੀ ਖੌਫ। ਤੇ ਦੋਸਤੋ, ਜਿਹੜੇ ਜਹਾਜ਼ਾਂ ਨੂੰ ਵੇਖ ਕੇ ਅਸੀਂ ਪਹਿਲੇ ਇੰਜੋਏ ਕਰ ਰਹੇ ਸੀ, ਸਾਡੀ ਉਹ ਇੰਜੋਇਮੈਂਟ ਖੌਫ ਦੇ ਵਿੱਚ ਤਬਦੀਲ ਹੋ ਗਈ। ਅਜੀਬ ਜਿਹਾ ਔਰ ਬੜਾ ਹੈਰਾਨ ਕੁਨ ਜਿਹਾ, ਬੜਾ ਪਰੇਸ਼ਾਨ ਕੁਨ ਜਿਹਾ ਖੌਫਤਾਰੀ ਹੋ ਗਿਆ। ਹਰ ਚੀਜ਼ ਤੋਂ ਡਰ ਲੱਗਣ ਲੱਗ ਪਿਆ ਕਿ ਪਤਾ ਨਹੀਂ ਹੁਣ ਅਗਲੇ ਲਮਹੇ ਕੀ ਹੋ ਜਾਣਾ, ਕਿ ਜਦੋਂ ਤੁਹਾਡੇ ਮੁਲਕ ਦੇ ਵਿੱਚ ਬੜੇ ਬੜੇ ਵੱਡੇ ਮਿਸਾਈਲ ਆ ਕੇ ਵੱਜ ਜਾਣ। ਤੇ ਸਾਰੀ ਗੱਲ ਹੈ ਤੁਹਾਨੂੰ ਆਪਣੀ ਫਿਕਰ ਜ਼ਰੂਰ ਹੁੰਦੀ ਹੈ, ਬੱਚਿਆਂ ਦੀ ਫਿਕਰ ਜ਼ਰੂਰ ਹੁੰਦੀ ਹੈ। ਖੈਰ ਮੈਂ ਫੌਰੀ ਤੌਰ ਤੇ ਆਪਣੀ ਬੇਗਮ ਨੂੰ ਆਖਿਆ ਕਿ ਚਲੋ ਫਟਾਫਟ ਕਰੋ, ਥੱਲੇ ਚਲੋ, ਪਾਕਿਸਤਾਨ ਦੇ ਉੱਤੇ ਤੇ ਹਮਲਾ ਹੋ ਗਿਆ, ਇਹ ਤੇ ਬੜੀ ਖੌਫਨਾਕ ਜੀ ਗੱਲ ਹੈ। ਤੇ ਥੱਲੇ ਆ ਕੇ ਅਸੀਂ ਆਪਣੇ ਜਿਹੜੇ ਬੱਚੇ ਸਨ ਉਹਨਾਂ ਨੂੰ ਮੈਂ ਆਖਿਆ ਕਿ ਉਹਨਾਂ ਨੂੰ ਬਿਲਕੁਲ ਜਿਹੜਾ ਥੱਲੇ ਮੰਜ਼ਿਲ ਹੈ ਉੱਥੇ ਲੈ ਚਲੋ, ਔਰ ਸੋਚਣ ਲੱਗ ਪਿਆ, ਉਹਨਾਂ ਨੂੰ ਸਮਝਾਉਣ ਲੱਗ ਪਿਆ ਉਹਨਾਂ ਨੂੰ ਕਿ ਅੱਲਾ ਨਾ ਕਰੇ ਅਗਰ ਕੋਈ ਹਮਲਾ ਹੋ ਜਾਂਦਾ ਤੇ ਅਸੀਂ ਕੀ ਕਰਨਾ, ਕੁਛ ਜ਼ਰੂਰੀ ਸਾਜ਼ੋ ਸਮਾਨ ਜਿਹੜਾ ਸੀ। ਤੇ ਮੈਂ ਸੋਚਣ ਲੱਗ ਪਿਆ ਕਿ ਜਦੋਂ ਹਮਲਾ ਅੱਲਾ ਨਾ ਕਰੇ ਹੋ ਜਾਂਦਾ ਤੇ ਸਾਨੂੰ ਕਿਹੜੇ ਕਿਹੜੇ ਹਿਫਾਜ਼ਤੀ ਜਿਹੜੇ ਕਦਮ ਨੇ ਉਹ ਚੁੱਕਣੇ ਪੈਣੇ ਨੇ। ਖੈਰ ਦੋਸਤੋ, ਬੱਚਿਆਂ ਨੂੰ ਅਸੀਂ ਥੱਲੇ ਵਾਲੇ ਪੋਰਸ਼ਨ ਦੇ ਵਿੱਚ ਜਾ ਕੇ ਸੁਲਾ ਦਿੱਤਾ, ਤੇ ਮੈਂ ਬੇਗਮ ਨੂੰ ਆਖਿਆ ਕਿ ਤੁਸੀਂ ਇਹਨਾਂ ਦਾ ਜ਼ਰਾ ਧਿਆਨ ਰੱਖੋ,
ਅਗਰ ਅੱਲਾ ਨਾ ਕਰੇ ਕੋਈ ਆਪਣਾ ਖਤਰਨਾਕ ਸੂਰਤ-ਹਾਲ ਹੁੰਦੀ ਹੈ ਤੇ ਮੈਂ ਇੱਥੇ ਬੈਠਾ ਟੀਵੀ ਦੇਖਦਾ ਪਿਆ ਵਾਂ, ਮੋਬਾਈਲ ਵੀ ਮੈਂ ਆਪਣਾ ਔਨ ਕਰ ਲਿਆ, ਸੋਸ਼ਲ ਮੀਡੀਆ ਤੇ ਮੈਂ ਜਿਹੜੀ ਬ੍ਰੇਕਿੰਗ ਆ ਰਹੀਆਂ ਸਨ, ਕੀ ਅੱਗੇ ਹੋਣ ਵਾਲਾ ਜਾਂ ਕੀ ਅੱਗੇ ਹੋ ਰਿਹਾ, ਮੈਂ ਉਹਦੇ ਤੋਂ ਗੌਰ ਫਿਕਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਜਿਵੇਂ ਹੀ ਮੈਨੂੰ ਕੋਈ ਪਤਾ ਲੱਗੇ ਕਿ ਹੰਗਾਮੀ ਸੂਰਤ-ਹਾਲ ਹੈ ਤੇ ਮੈਂ ਆਪਣੇ ਬੱਚਿਆਂ ਦਾ, ਭੈਣਾਂ ਭਾਈਆਂ ਦਾ ਹਿਫਾਜ਼ਤ ਵਾਸਤੇ ਕੁਛ ਨਾ ਕੁਛ ਕਰ ਸਕਾਂ। ਤੇ ਦੋਸਤੋ ਮੈਂ ਟੀਵੀ ਅੱਗੇ ਬੈਠਾ ਰਿਹਾ, ਮੋਬਾਈਲ ਬਾਰ-ਬਾਰ ਦੇਖਦਾ ਰਿਹਾ ਤੇ ਤਕਰੀਬਨ ਜਦੋਂ ਤਹੱਜੁਦ ਦਾ ਵਕਤ ਹੋ ਗਿਆ, ਫਜਰ ਤੋਂ ਪਹਿਲੇ ਦਾ ਟਾਈਮ ਸੀ, ਮੈਂ ਉੱਠਿਆ ਔਰ ਸ਼ਦੀਦ ਖੌਫਜ਼ਦਾ, 1 ਮਿੰਟ ਵੀ ਮੈਂ ਅੱਖ ਝਮਕ ਕੇ ਵੀ ਨਹੀਂ ਵੇਖਿਆ ਖੌਫ ਦੇ ਨਾਲ, ਔਰ ਮੈਂ ਸਿਰਫ ਟੀਵੀ ਦੇਖਦਾ ਰਿਹਾ ਕਿ ਅੱਗੇ ਕੀ ਹੋ ਰਿਹਾ ਹੈ, ਹੁਣ ਕਿੱਥੇ ਹਮਲਾ ਹੁੰਦਾ ਹੈ। ਖੈਰ ਮੈਂ ਉੱਠਿਆ, ਜਾ ਕੇ ਦੇਖਿਆ, ਬੱਚਿਆਂ ਨੂੰ ਦੇਖਿਆ ਕਿ ਬੱਚੇ ਸੁੱਤੇ ਨੇ ਤੇ ਮੈਂ ਆਪਣਾ ਜਿਹੜਾ ਘਰ ਦਾ ਟੈਰਸ ਸੀ ਉਹਦੇ ਉੱਤੇ ਆ ਕੇ ਖੜਾ ਹੋ ਗਿਆ ਤੇ ਅਸਮਾਨ ਨੂੰ ਵੇਖਣ ਲੱਗ ਪਿਆ। ਅਸਮਾਨ ਨੂੰ ਮੈਂ ਬੜੇ ਖੌਫ ਨਾਲ ਦੇਖਣ ਲੱਗ ਪਿਆ ਕਿ ਜਿਸ ਤਰ੍ਹਾਂ ਸ਼ਾਇਦ ਹੁਣੇ ਕੋਈ ਮਿਜ਼ਾਈਲ ਆਏਗਾ ਤੇ ਸਾਡੇ ਉੱਤੇ ਆ ਵੱਜੇਗਾ। ਮੈਂ ਚੂੰਕਿ ਬੜਾ ਖੌਫਜ਼ਦਾ ਸੀ, ਬੜਾ ਪਰੇਸ਼ਾਨ ਸੀ। ਖੈਰ ਮੈਂ ਜ਼ਰਾ ਜਦੋਂ ਥੱਲੇ ਧਿਆਨ ਮਾਰਿਆ ਆਪਣੀ ਗਲੀ ਦੇ ਵਿੱਚ, ਤੇ ਗਲੀ ਵਿੱਚ ਵੀ ਦੋਸਤੋ ਹੂਲ ਆਲਮ, ਹਰ ਘਰ ਦੀ ਬੱਤੀ ਬੰਦ, ਕਿਉਂਕਿ ਕੁਛ ਦਿਨ ਤੋਂ ਇਹ ਖਬਰਾਂ ਆ ਰਹੀਆਂ ਸਨ ਕਿ ਆਪਣੇ ਘਰਾਂ ਦੀਆਂ ਬੱਤੀਆਂ ਰਾਤ ਨੂੰ ਬੰਦ ਕਰਕੇ ਸੌਵੋ ਕਿਉਂਕਿ ਹਾਲਾਤ ਬੜੇ ਕਸ਼ੀਦਾ ਨੇ ਔਰ ਕਿਸੇ ਵੇਲੇ ਵੀ ਜੰਗ ਦਾ ਆਗਾਜ਼ ਹੋ ਸਕਦਾ ਹੈ। ਤੇ ਦੋਸਤੋ ਗਲੀ ਵਿੱਚ ਹੂਲ ਆਲਮ, ਬਿਲਕੁਲ ਸੁਨਾਟਾ ਔਰ ਬਿਲਕੁਲ ਖੌਫ ਦੀ ਫਜ਼ਾ ਸੀ। ਮੈਂ ਇਸ ਚੀਜ਼ ਤੇ ਗੌਰ ਕਰ ਲੱਗ ਪਿਆ, ਸੋਚਣ ਲੱਗ ਪਿਆ ਕਿ ਯਾਰ ਹਰ ਤਰਫ ਖੌਫ ਹੀ ਖੌਫ ਹੈ। ਹਜੇ ਮੈਂ ਸੋਚਦਾ ਹੀ ਪਿਆ ਸੀ ਕਿਉਂਕਿ ਟਾਈਮ ਸੀ ਤਹੱਜੁਦ ਦਾ ਜਾਂ ਫਜਰ ਤੋਂ ਪਹਿਲੇ ਦਾ, ਤੇ ਦੋਸਤੋ ਇੱਕ ਮੈਨੂੰ ਆਵਾਜ਼ ਆਉਂਦੀ ਹੈ, ਇੱਕ ਚਿੜੀਆ ਜਿਹੜੀ ਹਰ ਰੋਜ਼ ਸਵੇਰ ਤਹੱਜੁਦ ਵੇਲੇ ਆਉਂਦੀ ਹੈ ਤੇ ਉਹ ਬੜੀ ਖੂਬਸੂਰਤ ਆਵਾਜ਼ ਦੇ ਵਿੱਚ ਬੋਲਦੀ ਹੈ। ਉਹ ਆਈ ਔਰ ਉਹ ਬੋਲੀ ਔਰ ਉਹਨੇ ਆਪਣਾ ਉਹੀ ਕੰਮ ਅੰਜਾਮ ਦਿੱਤਾ ਜਿਹੜੀ ਉਹ ਰੋਜ਼ ਕਰਦੀ ਸੀ। ਖੈਰ ਉਹਦੀ ਉਸ ਆਵਾਜ਼ ਨੇ ਮੈਨੂੰ ਬੜਾ ਹੌਸਲਾ ਜਿਹਾ ਦਿੱਤਾ ਔਰ ਦੋਸਤੋ ਮੈਂ ਉਹਦੇ ਨਾਲ ਮਤਵੱਜੋ ਹੋ ਗਿਆ। ਉਹ ਫਿਰ ਬੋਲੀ ਉਸੇ ਪਿਆਰੀ ਆਵਾਜ਼ ਦੇ ਵਿੱਚ ਕਿ ਜਿਸ ਤਰ੍ਹਾਂ ਵੀ ਹੁਣ ਮੈਨੂੰ ਇੰਝ ਲੱਗਾ ਵੀ ਸੁਬਹ ਹੋਣ ਵਾਲੀ ਹੈ। ਮੈਂ ਸਮਝ ਗਿਆ ਕਿ ਯਾਰ ਉਹੀ ਚਿੜੀ ਹੈ ਜਿਹੜੀ ਹਰ ਰੋਜ਼ ਤਹੱਜੁਦ ਵੇਲੇ ਸਵੇਰ ਫਜਰ ਤੋਂ ਪਹਿਲੇ ਇਹ ਆਂਦੀ ਹੈ। ਫਿਰ ਜਦੋਂ ਇਹ ਬੋਲਦੀ ਆ ਉਸ ਤੋਂ ਉਹਦੇ ਤੋਂ ਕੁਝ ਵਕਤ ਤੋਂ ਬਾਅਦ ਸੂਰਜ ਦਾ ਚੜ੍ਹਾਅ ਸ਼ੁਰੂ ਹੋ ਜਾਂਦਾ ਹੈ ਤੇ ਕਿਰਨਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ, ਹਰ ਤਰਫ ਰੋਸ਼ਨੀ ਆ ਜਾਂਦੀ ਹੈ। ਜਿਹੜੇ ਨਜ਼ਾਰੇ ਹਨੇਰੇ ਨੇ ਲੁਕਾਏ ਹੁੰਦੇ ਨੇ ਉਹ ਸਾਨੂੰ ਨਜ਼ਰ ਆਉਣ ਲੱਗ ਪੈਂਦੇ ਨੇ, ਜ਼ਿੰਦਗੀ ਰਵਾਂ-ਦਵਾਂ ਹੋ ਜਾਂਦੀ ਹੈ। ਤੇ ਦੋਸਤੋ ਉਹ ਜਿਹੜੀ ਚਿੜੀ ਅਕਸਰ ਤੁਸੀਂ ਵੀ ਦੇਖਿਆ ਹੋਵੇਗਾ, ਇਹ ਕੋਈ ਕਾਲੇ ਜਿਹੇ ਰੰਗ ਦੀ ਜਾਂ ਕਹਿ ਲਓ ਕਿ ਗਹਿਰੇ ਬਰਾਊਨ ਕਲਰ ਦੀ ਹੁੰਦੀ ਹੈ। ਇਹ ਜਿਹੜੀ ਉਹ ਸੁਬਹ ਨੂੰ ਆਉਂਦੀ ਹੈ ਤੇ ਬੋਲਦੀ ਹੈ ਔਰ ਉਹਦਾ ਬੋਲਣਾ ਇਸ ਚੀਜ਼ ਦੀ ਜ਼ਮਾਨਤ ਹੁੰਦੀ ਹੈ ਕਿ ਹੁਣ ਸੂਰਜ ਜਿਹੜਾ ਉਹ ਨਿਕਲਣ ਵਾਲਾ ਔਰ ਅੰਧੇਰੇ ਮੁੱਕਣ ਵਾਲੇ ਨੇ, ਜ਼ਿੰਦਗੀ ਜਿਹੜੀ ਹੈ ਉਹ ਆਉਣ ਵਾਲੀ ਹੈ, ਖੁਸ਼ਬੂਆਂ ਫੈਲਣ ਵਾਲੀਆਂ ਨੇ, ਹਰ ਤਰਫ ਬਾਹਰ ਆਉਣ ਵਾਲੀ ਹੈ। ਕਿਉਂਕਿ ਚਾਨਣ ਜਦੋਂ ਆਉਂਦਾ ਤੇ ਯਕੀਨ ਕਰਨਾ ਦੁਨੀਆ ਦੇ ਨਜ਼ਾਰੇ ਵੀ ਜਿਹੜੇ ਨੇ ਉਹ ਖੂਬਸੂਰਤ ਹੋ ਜਾਂਦੇ ਨੇ ਕਿਉਂਕਿ ਨਜ਼ਰ ਆਉਣਾ ਸ਼ੁਰੂ ਹੋ ਜਾਂਦੇ ਨੇ। ਫਿਰ ਦੋਸਤੋ ਮੈਂ ਉਹ ਚਿੜੀ ਦੀ ਆਵਾਜ਼ ਨੂੰ ਸੁਣ ਕੇ ਕੁਛ ਲਮਹਿਆਂ ਵਾਸਤੇ ਭੁੱਲ ਗਿਆ ਕਿ ਜੰਗ ਵੀ ਲੱਗੀ ਔਰ ਮੈਂ ਕਿਸੇ ਖੌਫ ਦਾ ਵੀ ਸ਼ਿਕਾਰ ਹਾਂ। ਮੈਨੂੰ ਸਿਰਫ ਇਹ ਸੀ ਵੀ ਚੁੱਕੇ ਇਹ ਚਿੜੀ ਬੋਲ ਪਈ ਹੈ ਕਿਉਂਕਿ ਹਰ ਰੋਜ਼ ਇਸੇ ਵਕਤ ਤੇ ਬੋਲਦੀ ਹੈ। ਇਹਦਾ ਬੋਲਣਾ ਇਸ ਚੀਜ਼ ਦੀ ਜ਼ਮਾਨਤ ਹੁੰਦਾ ਕਿ ਸੂਰਜ ਨਿਕਲਣ ਵਾਲਾ ਹੈ। ਹੁਣ ਜਿਹੜਾ ਖੌਫ ਹੈ ਇਹ ਮੁੱਕ ਜਾਏਗਾ, ਰਾਤ ਦਾ ਜਿਹੜਾ ਖੌਫ ਹੁੰਦਾ, ਹਨੇਰੇ ਹੁੰਦੇ ਨੇ, ਇਹ ਮੁੱਕ ਜਾਣਗੇ। ਤੇ ਦੋਸਤੋ ਮੈਂ ਉਸ ਚਿੜੀ ਦੀ ਆਵਾਜ਼ ਦੇ ਸਹਿਰ ਦੇ ਵਿੱਚ ਖੋ ਗਿਆ ਔਰ ਮੈਂ ਭੁੱਲ ਗਿਆ ਕਿ ਮੈਂ ਇਸ ਦੁਨੀਆ ਤੇ ਹੈਗਾ। ਖੈਰ ਦੋਸਤੋ ਮੈਂ ਬੜਾ ਹੈਰਾਨ ਵੀ ਹੋਇਆ, ਪਰੇਸ਼ਾਨ ਵੀ ਹੋਇਆ ਔਰ ਗੁੱਸੇ 'ਚ ਵੀ ਆ ਗਿਆ ਕਿ ਯਾਰ ਹਰ ਬੰਦਾ ਡਰਿਆ, ਖੌਫ ਦਾ ਸ਼ਿਕਾਰ ਆ, ਜੰਗ ਲੱਗੀ ਹੋਈ ਆ, ਮੌਤ ਦੇ ਸਾਏ ਮੰਡਲਾਉਂਦੇ ਪਏ ਨੇ ਔਰ ਇੱਕ ਐਸੀ ਖੁਦਗਰਜ਼ ਮਖਲੂਕ ਹੈ ਕਿ ਜਿਹੜੀ ਰੌਲਾ ਪਾਈ ਜਾਂਦੀ ਪਈ ਹੈ, ਉਹ ਆਪਣੀ ਖੂਬਸੂਰਤ ਆਵਾਜ਼ ਦੇ ਵਿੱਚ ਬੋਲੀ ਜਾ ਰਹੀ ਹੈ ਔਰ ਉਹ ਦੱਸੀ ਜਾ ਰਹੀ ਹੈ ਕਿ ਮੈਂ ਚੁੱਕੇ ਰੋਜ਼ ਆਨੀ ਹਾਂ, ਆਪਣੀ ਡਿਊਟੀ ਦਿੰਨੀ ਹਾਂ ਔਰ ਲੋਕਾਂ ਨੂੰ ਦੱਸਣੀ ਆ ਕਿ ਹੁਣ ਸਵੇਰ ਹੋਣ ਵਾਲੀ ਹੈ, ਚਾਨਣ ਜਿਹੜਾ ਨਿਕਲਣ ਵਾਲਾ ਹੈ। ਖੈਰ ਮੈਂ ਉਹਦੇ ਨਾਲ ਜਦੋਂ ਮੈਂ ਉਹਦੇ ਸ਼ਹਿਰ 'ਚ ਖੋ ਗਿਆ ਦੋਸਤੋ ਮੈਨੂੰ ਪਤਾ ਹੀ ਨਾ ਲੱਗਾ ਤੇ ਮੈਂ ਉਸ ਚਿੜੀ ਦੀ ਦੁਨੀਆ ਵਿੱਚ ਹੀ ਚਲਾ ਗਿਆ। ਜਿਸ ਤਰ੍ਹਾਂ ਮੈਂ ਭੁੱਲ ਗਿਆ ਕਿ ਜੰਗ ਵੀ ਲੱਗੀ ਹੈ, ਮੇਰੇ ਤੇ ਖੌਫ ਵੀ ਹੈ, ਲੇਕਿਨ ਫਿਰ ਵੀ ਮੈਂ ਉਸ ਚਿੜੀ ਨੂੰ ਮੁਖਾਤਬ ਕੀਤਾ ਔਰ ਉਹਨੂੰ ਮੈਂ ਆਖਿਆ, ਮੈਂ ਕਿਹਾ ਤੈਨੂੰ ਡਰ ਨਹੀਂ ਲੱਗਦਾ, ਤੈਨੂੰ ਖੌਫ ਨਹੀਂ ਆਉਂਦਾ, ਤੈਨੂੰ ਨਹੀਂ ਪਤਾ ਕਿ ਸਾਡੇ ਮੁਲਕ ਦੇ ਵਿੱਚ ਜੰਗ ਲੱਗੀ ਹੈ, ਮਿਜ਼ਾਈਲ ਵੱਜਣ ਡਏ ਨੇ ਔਰ ਤੂੰ ਆ ਕੇ ਆਪਣਾ ਹੀ ਸ਼ੋਰ ਪਾਇਆ, ਤੂੰ ਆ ਕੇ ਆਪਣਾ ਹੀ ਉਹ ਬੋਲੀ ਜਾਂਦੀ ਪਈ ਹੈ ਜਿੱਦਾਂ ਤੂੰ ਹਰ ਰੋਜ਼ ਸੁਬਹ ਆ ਕੇ ਬੋਲਦੀ ਹੈ। ਕਾਸ਼ੀ ਤੂੰ ਖੁਦਗਰਜ਼ ਮਖਲੂਕ ਆ, ਤੂੰ ਅੱਜ ਦਾ ਦਿਨ ਠਹਿਰ ਜਾ। ਸਾਰੇ ਬੰਦੇ ਅੱਲਾ ਦੇ ਬੰਦੇ ਜਿੰਨੇ ਵੀ ਨੇ ਖੌਫ ਦੇ ਵਿੱਚ ਮੁਬਤਲਾ ਨੇ, ਤੈਨੂੰ ਖੌਫ ਨਹੀਂ ਆਉਂਦਾ? ਤੂੰ ਅੱਜ ਨਾ ਬੋਲ, ਕੱਲ ਬੋਲ ਲਈ, ਪਰਸੋਂ ਬੋਲ ਲਈ, ਜਦੋਂ ਜੰਗ ਮੁੱਕੇਗੀ ਫਿਰ ਬੋਲ ਲਈ। ਖੈਰ ਦੋਸਤੋ ਮੇਰੀਆਂ ਗੱਲਾਂ ਸੁਣ ਕੇ ਉਹ ਚਿੜੀ ਫਿਰ ਉੱਡੀ, ਬਿਲਕੁਲ ਥੋੜਾ ਜਿਹਾ ਕਰੀਬ ਜਾ ਕੇ ਜਾਂ ਥੋੜਾ ਜਿਹਾ ਮੇਰੇ ਤੋਂ ਦੂਰ ਜਾ ਕੇ ਆਵੇ ਜਾਵੇ ਤੇ ਬੋਲਦੀ ਜਾਵੇ, ਜਿਸ ਤਰ੍ਹਾਂ ਮੈਨੂੰ ਨਾ ਉਹ ਮਜ਼ੀਦ ਡਰਾ ਰਹੀ ਹੋਵੇ ਆਪਣੀ ਆਵਾਜ਼ ਤੋਂ ਜਾਂ ਮੈਨੂੰ ਉਹ ਹੌਸਲਾ ਦੇ ਰਹੀ ਹੋਵੇ ਆਪਣੀ ਆਵਾਜ਼ ਤੋਂ
ਜਾਂ ਮੈਨੂੰ ਇਹ ਕਹਿ ਰਹੀ ਹੋਵੇ ਕਿ ਭੁੱਲ ਜਾ ਆਪਣੇ ਇਸ ਖੌਫ ਨੂੰ। ਖੈਰ ਦੋਸਤੋ, ਉਹ ਜਿਹੜੀ ਚਿੜੀਆ ਸੀ ਉਹ ਬੋਲਦੀ ਬੋਲਦੀ ਮੇਰੇ ਕੋਲ ਆ ਗਈ ਤੇ ਮੈਂ ਬੜਾ ਡਰ ਗਿਆ, ਬੜਾ ਖੌਫ ਖਾ ਗਿਆ। ਮੈਂ ਉਹਨੂੰ ਆਖਿਆ ਕਿ ਚੁੱਪ ਕਰ ਜਾ, ਨਾ ਬੋਲ, ਕਿਤੇ ਕੋਈ ਮਸਾਇਲ ਨਾ ਆਵੇ, ਬੋਲੀ ਦਾ ਨਹੀਂ ਹੁੰਦਾ, ਸ਼ੋਰ ਨਹੀਂ ਪਾਈਦਾ ਹੁੰਦਾ, ਦੁਸ਼ਮਣ ਦਾ ਪਤਾ ਕੋਈ ਨਹੀਂ। ਔਰ ਤੂੰ ਬੋਲਦੀ ਪਈ ਹੈ, ਮੈਂ ਬਿਲਕੁਲ ਖੌਫਜ਼ਦਾ, ਮੇਰਾ ਤਾਂ ਸਾਹ ਨਹੀਂ ਨਿਕਲਦਾ ਪਿਆ, ਔਰ ਤੂੰ ਮੈਨੂੰ ਮਰਵਾਏਂਗੀ। ਖੈਰ ਉਹ ਚਿੜੀਆ ਮੇਰੇ ਕੋਲ ਆ ਕੇ ਨਾ ਤੇ ਮਜ਼ੀਦ ਉੱਚੀ ਉੱਚੀ ਬੋਲਣ ਲੱਗ ਪਈ, ਕਹਿੰਦੀ ਲੈ ਮੈਂ ਦੇਖਦੀ ਹਾਂ ਕਿ ਕਿਹੜਾ ਤੇਰੇ ਤੇ ਆ ਕੇ ਮਸਾਇਲ ਵੱਜਦਾ। ਖੈਰ ਦੋਸਤੋ, ਕੁਛ ਲਮਹੇ ਬੋਲਣ ਤੋਂ ਬਾਅਦ ਉਹ ਚਿੜੀਆ ਖਾਮੋਸ਼ ਹੋ ਗਈ ਤੇ ਮੈਨੂੰ ਕਹਿਣ ਲੱਗੀ ਤੈਨੂੰ ਕੀ ਮਸਲਾ ਹੈ। ਮੈਂ ਕਿਹਾ ਮੈਂ ਬੜਾ ਡਰਿਆ ਆ, ਮੈਂ ਬੜਾ ਖੌਫਜ਼ਦਾ ਹਾਂ। ਤੇ ਮੈਨੂੰ ਕਹਿਣ ਲੱਗੀ ਅੱਛਾ ਇਹ ਖੌਫ ਕੀ ਹੁੰਦਾ ਹੈ। ਮੈਂ ਉਹਨੂੰ ਆਖਿਆ ਖੌਫ ਕਈ ਕਿਸਮ ਦੇ ਹੁੰਦੇ ਨੇ, ਬਹਲ ਹੁਣ ਮੈਨੂੰ ਇਹ ਖੌਫ ਆ ਕਿਤੇ ਮੈਂ ਮਰ ਨਾ ਜਾਵਾਂ, ਮੇਰੇ ਤੇ ਕੋਈ ਹਮਲਾ ਨਾ ਹੋ ਜਾਵੇ, ਕਿਉਂਕਿ ਜੰਗ ਲੱਗੀ ਹੈ। ਸਾਰੀ ਗੱਲ ਜੰਗਾਂ ਦੇ ਵਿੱਚ ਮਸਾਇਲ ਚੱਲਦੇ ਨੇ, ਤੋਪਾਂ ਚੱਲਦੀਆਂ ਨੇ, ਗੋਲੀਆਂ ਚੱਲਦੀਆਂ ਨੇ, ਜਹਾਜ਼ ਬੰਬ ਮਾਰਦੇ ਨੇ, ਤੇ ਬਹਰਹਾਲ ਮੈਨੂੰ ਇਸ ਟਾਈਮ ਇਹ ਖੌਫ ਆ ਕਿਤੇ ਮੇਰੇ ਤੇ ਹਮਲਾ ਨਾ ਹੋ ਜਾਵੇ ਔਰ ਮੈਂ ਕਿਤੇ ਮਾਰੀ ਨਾ ਜਾਵਾਂ। ਖੈਰ ਦੋਸਤੋ, ਉਹ ਚਿੜੀਆ ਕੁਛ ਦੇਰ ਚੁੱਪ ਰਹਿਣ ਤੋਂ ਬਾਅਦ ਬੜਾ ਖੁੱਲ ਕੇ ਹੱਸੀ, ਮੈਨੂੰ ਕਹਿਣ ਲੱਗੀ ਉਹ ਜਾ ਤੂੰ ਤੇ ਕਾਫਰ। ਮੈਂ ਉਹਨੂੰ ਕਿਹਾ ਮੈਂ ਕਾਫਰ ਹਾਂ? ਉਹ ਕਿਸ ਤਰ੍ਹਾਂ? ਉਹ ਮੈਨੂੰ ਕਹਿਣ ਲੱਗੀ ਅੱਛਾ ਤੂੰ ਮੈਨੂੰ ਦੱਸ ਕਾਫਰ ਕਿਹਨੂੰ ਕਹਿੰਦੇ ਨੇ। ਤੇ ਦੋਸਤੋ ਮੈਂ ਉਹਨੂੰ ਆਖਿਆ ਕਿ ਕਾਫਰ ਉਹਨੂੰ ਕਹਿੰਦੇ ਨੇ ਜਿਹੜਾ ਲੁਕਾਵੇ, ਯਾਨੀ ਜਿਹੜਾ ਛੁਪਾਵੇ, ਹਕੀਕਤ ਨੂੰ ਜਿਹੜਾ ਲੁਕਾ ਲਵੇ, ਸੱਚਾਈ ਨੂੰ ਜਿਹੜਾ ਲੁਕਾ ਲਵੇ, ਯਾਨੀ ਛੁਪਾਉਣ ਵਾਲੇ ਨੂੰ, ਲੁਕਾਉਣ ਵਾਲੇ ਨੂੰ ਅਗਰ ਅਸੀਂ ਇਹਦੇ ਲਫ਼ਜ਼ੀ ਮਾਨੇ ਵੇਖੀਏ ਉਹਨੂੰ ਕਾਫਰ ਕਿਹਾ ਜਾਂਦਾ। ਤੇ ਮੈਨੂੰ ਕਹਿਣ ਲੱਗੀ ਤੂੰ ਤੇ ਕਾਫਰ ਹੈ, ਪੱਕਾ ਕਾਫਰ ਹੈ ਫਿਰ ਤੇ। ਮੈਂ ਕਿਹਾ ਅੱਛਾ ਉਹ ਕਿਸ ਤਰ੍ਹਾਂ? ਕਹਿੰਦੀ ਤੂੰ ਕੁਰਾਨ ਚ ਨਹੀਂ ਪੜ੍ਹਿਆ ਕਿ ਅੱਲਾਹ ਪਾਕ ਫਰਮਾਉਂਦੇ ਨੇ ਕਿ ਜਿਹੜਾ ਮੂਮਨ ਹੁੰਦਾ ਜਾਂ ਜਿਹੜਾ ਮੁਸਲਮਾਨ ਹੁੰਦਾ ਉਹਨੂੰ ਖੌਫ ਨਹੀਂ ਹੁੰਦਾ। ਮੈਂ ਕਿਹਾ ਅੱਛਾ ਮੈਂ ਤੇ ਨਹੀਂ ਪੜ੍ਹਿਆ। ਕਹਿੰਦੀ ਤੇਰਾ ਕੁਰਾਨ ਤੇ ਫਰਮਾਂਦਾ ਇੰਨਾ ਔਲੀਆ ਅੱਲਾਹ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ। ਕਿ ਤੂੰ ਕੁਰਾਨ ਚ ਨਹੀਂ ਪੜ੍ਹਿਆ ਕਿ ਜਿਹੜੇ ਅੱਲਾਹ ਦੇ ਵਲੀ ਨੇ ਉਹਨਾਂ ਨੂੰ ਨਾ ਕੋਈ ਖੌਫ ਹੋਏਗਾ ਤੇ ਨਾ ਕੋਈ ਗਮ ਹੋਏਗਾ। ਖੈਰ ਮੈਂ ਉਹਨੂੰ ਆਖਿਆ ਅੱਛਾ ਮੈਂ ਕਿਹੜਾ ਅੱਲਾਹ ਦਾ ਵਲੀ ਹਾਂ ਜੀ। ਕਹਿੰਦੀ ਅੱਛਾ ਤੇ ਫਿਰ ਜਿਹੜਾ ਅੱਲਾਹ ਦਾ ਵਲੀ ਕਿਹਨੂੰ ਕਹਿੰਦੇ ਨੇ? ਮੈਂ ਕਿਹਾ ਅੱਲਾਹ ਦਾ ਵਲੀ ਉਹਨੂੰ ਕਹਿੰਦੇ ਨੇ ਜਿਹਦਾ ਅੱਲਾਹ ਵਾਲੀ ਹੋਵੇ, ਤੇ ਜਾਂ ਜਿਹੜੇ ਅੱਲਾਹ ਵਾਲੇ ਹੁੰਦੇ ਨੇ ਉਹਨੂੰ ਅੱਲਾਹ ਦਾ ਵਲੀ ਕਿਹਾ ਜਾਂਦਾ। ਤੇ ਦੋਸਤੋ ਮੈਨੂੰ ਕਹਿਣ ਲੱਗੀ ਅੱਛਾ ਉਹ ਤੇ ਫਿਰ ਮੈਂ ਵੀ ਅੱਲਾਹ ਵਾਲੀ ਹਾਂ। ਮੈਂ ਕਿਹਾ ਅੱਲਾਹ ਵਾਲੀ ਤੂੰ ਕਿਸ ਤਰ੍ਹਾਂ ਅੱਲਾਹ ਵਾਲੀ ਹੈ? ਕਹਿੰਦੀ ਇਸ ਤਰ੍ਹਾਂ ਕਿ ਮੇਰੇ ਰੱਬ ਨੇ ਜਦੋਂ ਦਾ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਮੈਨੂੰ ਬਣਾਇਆ, ਮੇਰੀ ਨਸਲ ਨੂੰ ਬਣਾਇਆ, ਤੇ ਉਦੋਂ ਇੱਕ ਦਫਾ ਫਰਮਾ ਦਿੱਤਾ ਸੀ ਮੇਰੇ ਰੱਬ ਨੇ ਕਿ ਤੇਰੀ ਡਿਊਟੀ ਆ ਕਿ ਤੂੰ ਹਰ ਰੋਜ਼ ਸੁਬਹ ਜਾਣਾ ਵਾ। ਇਹ ਜਿਹੜੀ ਤੈਨੂੰ ਮੈਂ ਆਵਾਜ਼ ਅਤਾ ਕਰ ਰਿਹਾ, ਖੂਬਸੂਰਤ ਆਵਾਜ਼, ਇਹ ਤੂੰ ਤਹੱਜਦ ਵੇਲੇ ਜਾ ਕੇ ਲੋਕਾਂ ਦੇ ਕੰਨਾਂ 'ਚ ਪਾਣੀ ਆ। ਲੋਕਾਂ ਦੇ ਕੰਨਾਂ 'ਚ ਜਦੋਂ ਪਏਗੀ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਹੁਣ ਸੁਬਹ ਹੋਣ ਵਾਲੀ ਆ। ਉੱਠੀਏ, ਆਪਣੇ ਮਾਲਕ ਨੂੰ ਯਾਦ ਕਰੀਏ, ਆਪਣੇ ਮਾਲਕ ਦਾ ਫਜ਼ਲ, ਉਹਦੀ ਰਹਿਮਤ, ਉਹਦਾ ਕਰਮ ਤਲਾਸ਼ ਕਰੀਏ ਤੇ ਆਪਣੇ ਰੋਜ਼ਗਾਰ ਵੱਲ ਨਿਕਲੀਏ। ਤੇ ਮੈਂ ਲੋਕਾਂ ਨੂੰ ਉਮੀਦ ਵੰਡਦੀ ਆ, ਖੁਸ਼ਖਬਰੀਆਂ ਵੰਡਦੀ ਆ। ਮੇਰੇ ਰੱਬ ਨੇ ਜਦੋਂ ਦਾ ਮੈਨੂੰ ਬਣਾਇਆ ਵਾ, ਮੇਰੀ ਉਹਨੇ ਇੱਕੋ ਦਫਾ ਕਹਿ ਕੇ ਮੈਨੂੰ ਡਿਊਟੀ ਲਾ ਦਿੱਤੀ ਸੀ ਕਿ ਤੇਰੀ ਡਿਊਟੀ ਇਹ ਵਾ ਕਿ ਤੂੰ ਸੁਬਹ ਜਾਣਾ ਵਾ। ਤੈਨੂੰ ਜਿਹੜੀ ਮੈਂ ਖੂਬਸੂਰਤ ਆਵਾਜ਼ ਦੇ ਦਿੱਤੀ ਆ, ਤੂੰ ਇਸ ਆਵਾਜ਼ ਦੇ ਨਾਲ ਲੋਕਾਂ ਨੂੰ ਜਾ ਕੇ ਉਮੀਦ ਦੇਣੀ ਹੈ, ਖੁਸ਼ਖਬਰੀ ਦੇਣੀ ਹੈ, ਉਹਨਾਂ ਨੂੰ ਆਸ ਦੇਣੀ ਹੈ ਕਿ ਉਠੋ, ਰੱਬ ਤਾਲਾ ਨੇ ਜਿਹੜੀ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਬੜੀ ਹਸੀਨ ਆ, ਉਠੋ, ਦੇਖੋ, ਨੀਂਦ ਦੀ ਗਫਲਤ ਤੋਂ ਬਾਹਰ ਆਓ। ਰੱਬ ਤਾਲਾ ਨੇ ਜਿਹੜੇ ਨਜ਼ਾਰੇ ਬਣਾਏ ਨੇ, ਦੇਖੋ ਹਨੇਰੇ ਖਤਮ ਹੋ ਗਏ ਨੇ, ਉਹਨਾਂ ਨਜ਼ਾਰਿਆਂ ਨੂੰ ਵੇਖੋ, ਆਪਣੇ ਰੱਬ ਦਾ ਫਜ਼ਲ ਤਲਾਸ਼ ਕਰੋ, ਉਹਦੀ ਰਹਿਮਤ ਤਲਾਸ਼ ਕਰੋ, ਆਪਣੇ ਰੱਬ ਦੇ ਕਹੇ ਹੁਕਮ ਨੂੰ ਮੰਨੋ। ਰੱਬ ਤਾਲਾ ਨੇ ਜਿਹੜੀ ਤੁਹਾਡੀ ਡਿਊਟੀ ਲਾਈ ਆ, ਤੁਸੀਂ ਵੀ ਆਪਣੀ ਉਸ ਡਿਊਟੀ ਨੂੰ ਅਦਾ ਕਰੋ। ਤੇ ਦੋਸਤੋ ਨਾਲ ਹੀ ਮੈਨੂੰ ਕਹਿਣ ਲੱਗੀ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਜਦੋਂ ਮੇਰੀ ਨਸਲ ਨੂੰ ਬਣਾਇਆ ਗਿਆ, ਖਾਲਕ ਨੇ ਜਦੋਂ ਤਖਲੀਕ ਕੀਤਾ ਸਾਨੂੰ, ਤੇ ਉਹਨੇ ਸਾਨੂੰ ਇੱਕੋ ਵਾਰੀ ਕਹਿ ਦਿੱਤਾ ਸੀ ਕਿ ਤੁਹਾਡੀ ਇਹ ਡਿਊਟੀ ਹੈ। ਅੱਜ ਤੱਕ ਹਜ਼ਾਰਾਂ ਸਾਲ ਹੋ ਚੱਲੇ ਨੇ, ਮੈਂ ਜਾਂ ਮੇਰੀ ਨਸਲ ਦੇ ਵਿੱਚੋਂ ਆਪਣੀ ਇਸ ਡਿਊਟੀ ਤੋਂ ਕਦੀ ਵੀ ਕੋਈ ਗਾਫਲ ਨਹੀਂ ਹੋਇਆ। ਭਾਵੇਂ ਕੋਈ ਬਿਮਾਰੀ ਆ ਜਾਵੇ, ਭਾਵੇਂ ਕੋਈ ਮੌਤ ਆ ਜਾਵੇ, ਜਾਂ ਤੇਰੀ ਤਰ੍ਹਾਂ ਜੰਗ ਦਾ ਕੋਈ ਖੌਫ ਹੋਵੇ। ਤੇ ਦੋਸਤੋ ਮੈਂ ਉਹਨੂੰ ਆਖਿਆ ਅੱਛਾ ਤੁਹਾਨੂੰ ਕੋਈ ਖੌਫ ਨਹੀਂ ਹੁੰਦਾ? ਤੇ ਉਹ ਕਹਿਣ ਲੱਗੀ ਕਿ ਨਹੀਂ, ਸਾਨੂੰ ਕਿਸੇ ਕਿਸਮ ਦਾ ਕੋਈ ਖੌਫ ਨਹੀਂ ਹੁੰਦਾ। ਸਰ ਦੋਸਤੋ ਮੈਂ ਉਹਦੇ ਕਰੀਬ ਹੋਇਆ ਔਰ ਖਾਮੋਸ਼ੀ ਨਾਲ ਬੋਲਿਆ, ਜਰਾ ਜਿੱਦਾਂ ਬੰਦਾ ਸਰਗੋਸ਼ੀ ਕਰਦਾ। ਮੈਂ ਕਿਹਾ ਸੱਚੀ ਦੱਸ, ਮੈਂ ਕਿਸੇ ਨੂੰ ਨਹੀਂ ਦੱਸਦਾ, ਤੈਨੂੰ ਕੋਈ ਤਾਂ ਖੌਫ ਹੋਏਗਾ ਨਾ। ਫਿਰ ਦੋਸਤੋ ਉਹਨੇ ਇੱਧਰ ਉੱਧਰ ਦੇਖਿਆ ਤੇ ਮੈਨੂੰ ਕਹਿਣ ਲੱਗੀ ਹਾਂ ਖੌਫ ਹੈਗਾ, ਮੈਨੂੰ ਇੱਕ ਚੀਜ਼ ਦਾ ਖੌਫ ਬੜਾ ਹੈ। ਦੋਸਤੋ ਮੈਂ ਦਿਲ ਵਿੱਚ ਸੋਚਿਆ ਕਿ ਲਓ ਜੀ ਹੁਣ ਮੈਂ ਇਸ ਚਿੜੀ ਨੂੰ ਫਸਾ ਲਿਆ, ਇਹ ਹੁਣ ਇਕਰਾਰ ਕਰੇਗੀ ਆਪਣੇ ਖੌਫ ਦਾ। ਤੇ ਮੈਂ ਆਖਿਆ ਦੇਖਿਆ ਇਹ ਵੀ ਕੋਈ ਮੇਰੇ ਤਰ੍ਹਾਂ ਡਰ ਰੱਖਦੀ ਹੈ ਨਾ, ਖੌਫ ਰੱਖਦੀ ਹੈ ਨਾ। ਮੇਰੇ ਸਾਹਮਣੇ ਹੁਣੇ ਬਣੀ ਫਿਰਦੀ ਸੀ, ਇਹ ਦੇਖੋ ਹੁਣੇ ਦੱਸੇਗੀ ਇਹ ਕਿਹਦੇ ਕੋਲੋਂ ਡਰਦੀ ਹੈ, ਇਹ ਵੀ ਮੇਰੇ ਤਰ੍ਹਾਂ ਮੌਤ ਕੋਲੋਂ ਡਰਦੀ ਹੋਣੀ। ਫਿਰ ਦੋਸਤੋ ਉਹ ਚਿੜੀ ਬੋਲੀ ਕਿ ਮੈਨੂੰ ਸਿਰਫ ਇੱਕੋ ਦਾ ਹੀ ਖੌਫ ਹੈ, ਉਹਦਾ ਖੌਫ ਹੈ ਜਿਹਨੇ ਮੈਨੂੰ ਤਖਲੀਕ ਕੀਤਾ,
जिन्हें मैनू बनाया, जिन्हें मेरी ड्यूटी लाई, मैं सिर्फ अपने रब तआला को डर नहीं है, क्योंकि ये डर है, ये खौफ है ਜਿਹੜੇ ਤੁਹਾਡੇ ਸਾਰੇ खौफ ला ਦਿੰਦਾ। ਤੇ ਦੋਸਤੋ ਮੈਨੂੰ ਚਿੜੀ ਕਹਿਣ ਲੱਗੀ कि देख मैनू भी रब तआला ने इसे दुनिया ते भेजिया, मेरे भी बच्चे ने, मेरी भी औलाद है, मेरे भी रिज़्क दे मसले ने, मेरे भी रहन सहन दे मसले ने, मेरी भी रिश्तेदारियां ने, नस्लां ने मेरियां भी, मेरे ते भी बीमारी आंदी, मेरे उत्ते भी मौत आंदी है, लेकिन इन्हां सारे खतरियां दे बावजूद सानू खौफ किसे गल दा नहीं, सानू सिर्फ अपने रब दा खौफ है, क्योंकि जिहड़ा रब दा खौफ हुंदा है इह सारे खौफ मिटा दिंदा है। तो दोस्तों चिड़ी मैनूं कहण लगी कि साडी सारी नस्ल नूं पता है कि जिहड़ा अल्लाह दी मन लैंदा ना, अल्लाह उहदे नाल हो जांदा है और वो अल्लाह वाला हो जाता है। तो तेरा रब भी तुहाडे तो यही चाहता है कि तुसी सारे अल्लाह वाले हो जाओ। अल्लाह ने जिहड़ी तुहाडी ड्यूटी लाई है तुसी भी अपनी उस ड्यूटी नूं देखो। तेरा रब यही तो चाहता है कि जिहड़ी भी उहने मखलूक रब तआला ने बनाई है वो अल्लाह वाली हो जाए, क्योंकि जदों उहदा हुक्म मन्नेगी तो सारी गल है अल्लाह उहदे नाल हो जाएगा, और जिहदे नाल अल्लाह होवे वो अल्लाह वाला हो जाता है। तो मैनूं दोस्तों कहण लगी कि इहदे वास्ते करना सिर्फ इन्ना ही हुंदा कि जो रब तआला ने तुहानूं हुक्म दिता है, ਜਿਹੜੀ डर रब तआला ने तुहानूं बना लगे एक दफा ड्यूटी ला दी है, बस अपनी उस ड्यूटी ते तुसीं कायम हो जाओ। भला चंगा लगदा कि तुहाडा रब तुहानूं बार-बार आखे, जदों उहने तुहानूं बनाया उहने तुहानूं भी हुक्म दे दिता सी कि तुसीं की करना, क्या तुहानूं अपनी ड्यूटी दा नहीं पता? दोस्तों मैनूं कहण लगी चल हुण अपने खौफ छड्ड ते अपनी ड्यूटी 'च लग जा, देख तेरे मालक ने तेरी की ड्यूटी लाई है, अपनी ड्यूटी नूं सर अंजाम दे, क्योंकि जदों तू अपने रब दी मन्नेगा ते तू भी अल्लाह वाला हो जाएगा। और तू आप ही तो आखिया कि जिहड़ा अल्लाह वाला हुंदा है वही अल्लाह दा वली हुंदा है, ते जिहड़ा वली हुंदा है उहनूं कोई खौफ नहीं हुंदा। अपने रब दे उत्ते तवक्कल कर, तकवा अख्तियार कर ते अपनी ड्यूटी 'च लग जा। खैर वंड, खुशियां वंड, उम्मीदां वंड, मुहब्बतां वंड, खैर तकसीम करनी शुरू कर दे, लोकां नूं उम्मीद देनी शुरू कर दे, लोकां नूं मुहब्बतां देनियां शुरू कर दे, लोकां नूं खुशियां देनियां शुरू कर दे, लोकां नूं इज्जतां देनियां शुरू कर दे, दरगुजर करना शुरू कर दे, मुआफ करना शुरू कर दे, जिगरा वड्डा कर, दिल नूं वड्डा कर, आपसी जिहड़े मसले मसाइल ने उन्हां नूं बर्दाश्त करया कर। ते जो जो तेरे रब ने तैनूं हुक्म दिता तू अपनी उस ड्यूटी 'च लग जा, क्योंकि जदों तू अपने रब दी ड्यूटी 'च लग जाएगा तैनूं तेरे रब दा खौफ होएगा, और जिन्हों रब दा खौफ होवे ਉਹਦੇ ਸਾਰੇ ਖੌਫ ਜਾਂਦੇ ਰਹਿੰਦੇ ਨੇ। ਤੇ ਬਸ ਆਪਣੇ ਰੱਬ ਤੇ ਤਕਵਾ ਰੱਖ, ਕਿਉਂਕਿ ਜਿਨ੍ਹਾਂ ਨੂੰ ਤਕਵਾ ਰੱਬ ਦਾ ਉਹਨਾਂ ਨੂੰ ਰਿਜ਼ਕ ਹਮੇਸ਼ ਪੱਲੇ ਬਨ ਕੇ ਤੁਰਦੇ ਨਹੀਂ ਪੰਛੀ ਤੇ ਦਰਵੇਸ਼। ਤੇ ਫਿਰ ਦੋਸਤੋ ਉਹ ਚਿੜੀ ਕਹਿਣ ਲੱਗੀ ਚੱਲ ਹੁਣ ਮੈਨੂੰ ਜਾ ਲੈਣ ਦੇ, ਕਿਉਂਕਿ ਹੋਰ ਵੀ ਬੜੇ ਨੇ ਤੇਰੇ ਤਰ੍ਹਾਂ ਗਾਫਲ ਜਿਹੜੇ ਖੌਫ 'ਚ ਮੁਬਤਲਾ ਹੋਣੇ ਨੇ, ਤੇ ਮੈਂ ਜਾ ਕੇ ਆਪਣੀ ਡਿਊਟੀ ਸਰ ਅੰਜਾਮ ਦਿੰਨੀ ਆ, ਉਹਨਾਂ ਨੂੰ ਵੀ ਹੌਸਲਾ ਦਿੰਨੀ ਆ। ਖੈਰ ਦੋਸਤੋ मैं अपने दोवें हथ जिदा दुआ वास्ते नहीं करी दे, इस तरह अपने हथ कीते तो उस चिड़ी दे अगे कीते, वो चिड़ी मेरे हत्थां च आके बह गई। मैं उन्होंने अपने मूँह के करीब किया और उन्होंने अपने गल्लां दे नाल उस चिड़ी नूं प्यार किया, तो मेरी अखां च आंसू आ गए। वो चिड़ी ने फौरन मेरे आंसू पी ले। वो कहन लगी तैनूं पता वा अख दे विचों नदामत दा डिग्गिया होया आंसू रब तआला नूं किन्ना पसंद है, मेरे को तो आंसू नहीं है, तू तो बड़ा मुकद्दरां वाला अशरफुल मखलूकात है, तू अल्लाह ने तेन बड़े कमाल दिते ने। भला अल्लाह की लाई हुई ड्यूटी तो गाफिल होना कोई अच्छी गल है? चल अपनी ड्यूटी ते लग जा, ते चल हुण अपने इन्हां हत्थां नूं अपने रब वल आसमानां वल तां नूं बुलंद कर। खैर दोस्तों मैं अपने उदां ही दुआइया हत्थ जिहड़े ने जिन्हां दे विच उस चिड़ी नूं मैं बिठाया सी, जो आसमान वल उपर नूं कीते ते वो चिड़ी उड़ गई, तो घुमदी हुई बोलदी हुई फिर दोबारा मेरे कोल आई, कहंदी चलिया क्यों पागल होया, चल अपनी ड्यूटी 'च लग जा, अपने रब को रहमत मंग, ਉਹਦਾ फजल मंग, क्योंकि ਜਿਹਦੇ ਤੇ ਰੱਬ ਦਾ ਫਜ਼ਲ ਹੋ ਜਾਵੇ, ਜੇ ਤੇ ਰੱਬ ਦਾ ਕਰਮ ਹੋ ਜਾਵੇ ਤੇ ਯਕੀਨ ਕਰਨਾ ਉਹਦੇ ਸਾਰੇ ਖੌਫ ਚਲੇ ਜਾਂਦੇ ਨੇ। ਦੋਸਤੋ ਮੈਂ ਅੱਲਾ ਦੀ ਇਸ ਮਖਲੂਕ ਦੀ ਗੱਲ ਸੁਣ ਕੇ ਤੇ ਬੜੇ ਹੌਸਲੇ 'ਚ ਆ ਗਿਆ। ਯਕੀਨ ਕਰਨਾ ਸੋਚਣ ਲੱਗ ਪਿਆ ਕਿ ਵਾਕਈ ਸਾਡੇ ਜਿੰਨੇ ਵੀ ਖੌਫ ਨੇ ਇਹਨਾਂ ਦੀ ਇੱਕੋ ਹੀ ਵਜ੍ਹਾ ਵਾ ਕਿ ਸਾਨੂੰ ਆਪਣੇ ਮਾਲਕ ਦਾ ਖੌਫ ਨਹੀਂ ਰਿਹਾ। ਤੇ ਮੈਂ ਦੁਆ ਕਰਨਾ ਦੋਸਤੋ ਅੱਲਾਹ ਪਾਕ ਸਾਨੂੰ ਆਪਣਾ खौफ अता फरमावे, ऐसा खौफ अता फरमावे कि जिस नाल साडे सारे खौफ खत्म हो जाए। मैं दुआ करना कि अल्लाह पाक तुहानूं तुहाडे हर काम 'च खैर फरमावे और तुहानूं खैर तकसीम करन दा वसीला बनावे। दोस्तों मेरी अगर तुहानूं ये वीडियो अच्छी लगी है तो मेरे इस चैनल नूं तुसीं जरूर सबसक्राइब करना, लाइक भी करना ते दोस्तां नाल शेयर भी करना।